ਲਵੇ ਨਾ ਉਫ ਉਹ ਆਂਦੇ ਮੈਂ ਤਾਂ ਸੁਣ ਉਜੜੇ ਘਰ ਚ ਰਹਿਣੇ ਹੀ ਨਹੀਂ ਛੱਪ ਹੰਸੀ ਮਜ਼ਾਕ ਉਹ ਜੀ ਹੁਣ ਮੈਂ ਤੇਲ ਜਲੰਧਰ ਨੂੰ ਉਹ ਸਾਡੇ ਪਿੰਡ ਦੇ ਨਾਲੋਂ ਦੀ 2 ਪੈਲੀਆਂ ਅਡਵੀ ਲੰਘਦੀ ਸੀ ਸ਼ਮਾਲ ਸਰ ਤੂੰ रेलवे लाइन ਜਿਹੜੀ ਜਾਂਦੀ ਸੀ ਨਾ ਜਲੰਧਰ ਨੂੰ। ਮੇਰੇ ਪਿਆਰੇ ਪਾਕਿਸਤਾਨੋਂ अस्सलाम वालेकुम, मैं सिकंदर याद किंगरा। सुनाओ खरीयत ते राजी हो, ठीक ठाक हो? ਤੁਹਾਨੂੰ मैं अज ना एक बुजुर्ग ਨੂੰ मिलान लगा। वीडियो बड़ी फंटास्टिक ते लाइक करने वाली है ते व्यू दे काबिल है ते लाइक करने दे भी काबिल है ते सबसक्राइब दे भी काबिल है। टाइम कढ़दा तुहाडे वास्ते, तुहाडी भी मेहरबानी कि तुसी प्यार करदे हो, बड़ी मुहब्बत करदे हो, तो थोड़ा प्यार खलूस नाल होवे ना तो उहदा मज़ा ज़्यादा आ जाएगा। इधर आ जाए ਅਸੀਂ ਇੱਥੇ ਖਲੋਨੇ ਆ ਜੀ। ਇਹ ਕਿਹੜੀ ਸੰਗ ਵਾਲੀ ਗੱਲ ਆ? बाबा जी तुहाडी हो गई 82, ਮੇਰੀ ਉਮਰ 82 ਸਾਲ ਆ ते अम्मा दी हो गई 70 ਸਾਲ ਆ ਜੀ। अच्छा जदों दी शादी होई है ਹਾਂਜੀ ये मां जी की नाम तुहाडा? ਇਹ मेरा नाम नज़ीर सैन ते दा नाम जीरा। वाह भाई बल्ले भाई बल्ले, सदके में जावां। बाबे दा नाम है ਪੱਕੀ ਗੱਲ ਹੈ ਪੱਕੀ। बाबे दा नाम है नज़ीर हुसैन ते अम्मा दा नाम है नज़ीरा। ਹਾਂ ਬਿਲਕੁਲ ਪੱਕੀ। ਇਹਦੇ ਵਿੱਚ माशाल्लाह जी, इहदे गल कोई नहीं। ਇਹਦੇ ਵਿੱਚ ਜੋੜ ਬੜਾ ਰੱਬ ਨੇ ਲਵਾਇਆ ਸਾਡੇ। ओ माशाल्लाह मैं सदके जावां। अच्छा नज़ीर ते नज़ीरा दा जोड़ अल्लाह ने रला ਅੱਲਾ दिता। ਨੇ ਲੜਾਇਆ ਅੱਲਾ। जदों दी शादी होई है तो तुहाडे नाल इह काम च हत्थ वंडांदी रही है। ਬਿਲकुਲ ਆ ਵੇਖ ਲੋ ਉਹ ਵੀ ਲਿਬੜੀ ਮੈਂ ਵੀ ਲਿਬੜਿਆ ਵਾਂ। ਅੱਜ ਦੀਆਂ ਨੂੰਹਾਂ ਕੀ ਆਂਦੀਆਂ ਨੇ? ਅੱਜ ਉਹਨਾਂ ਦੀ ਮਰਜ਼ੀ, ਭਾਵੇਂ ਕੋਈ ਆਖਣਾ ਸਾਨੂੰ ਉਹਨਾਂ ਨਾਲ ਕੋਈ ਤਲਕ ਨਹੀਂ। ਕੋਈ ਤਲਕ ਨਹੀਂ ਨਾ, ਅਸੀਂ ਆਪਣੇ ਤੇ ਨਾਲ ਹੀ ਤੁਹਾਡੀ ਖੁਸ਼ਗਵਾਰ ਜ਼ਿੰਦਗੀ ਗੁਜ਼ਰੀ ਹੈ। ਮੈਂ ਨਾ ਜੀ, ਮੇਰੀ ਗੱਲ ਸੁਣੋ, ਇੱਥੇ ਖਲੋਤੇ ਆ ਨਾ ਜੀ ਤੇ ਜੇ ਇਹਨੂੰ ਮੈਂ ਚਪੇੜਾ ਮਾਰਾਂਗਾ ਤਾਂ ਵੀ ਇਹਨੇ ਇੱਥੇ ਰਹਿਣਾ, ਜੇ ਇਹਨਾਂ ਸਹੀ ਬੋਲਾਂਗਾ ਤਾਂ ਵੀ ਇਹਨੇ ਇੱਥੇ ਰਹਿਣਾ। ਇੱਕ ਮਿੰਟ ਮੇਰੇ ਪਿਆਰੇ ਪਾਕਿਸਤਾਨੀਓ, ਇਹ ਗੱਲ ਗੌਰ ਨਾਲ ਸੁਣ ਲਵੋ। ਸਾਡੀਆਂ ਬੀਵੀਆਂ ਤੇ ਬਜ਼ੁਰਗਾਂ ਦੀ ਨੂੰਹਾਂ ਜਿਹੜੇ ਇਸ ਮਾਡਲ 2023 ਮਾਡਲ ਜਾ ਰਹੀਆਂ ਨਾ, ਆ ਨਵੇਂ ਮਾਡਲ ਦੀਆਂ, ਉਹਨਾਂ ਨੂੰ ਸੱਸ ਜਾਂ ਸਹੁਰਾ ਜਾਂ ਦਿਓਰ ਜਾਂ ਜੇਠ ਉਹਨੂੰ ਕਰ ਲਵੇ ਨਾ ਉਫ, ਉਹ ਆਂਦੇ ਮੈਂ ਤਾਂ ਸੁਣ ਉਜੜੇ ਘਰ ਚ ਰਹਿਣੇ ਹੀ ਨਹੀਂ, ਮੈਂ ਤਾਂ ਆਪ ਹੀ ਜਾਨੀ ਆ। ਬਈ ਜੇ ਤੂੰ ਜਾਣਾ ਹੀ ਸੀ ਤਾਂ ਤੂੰ ਲੈਣ ਕੀ ਆਈ? ਬਾਬੇ ਨੇ ਫਰਮਾ ਰਹੇ ਨੇ ਵੀ ਮੈਂ ਜਦੋਂ ਦੀ ਮੇਰੀ ਸ਼ਾਦੀ ਹੋਈ ਹੈ 80 ਸਾਲ, ਮੇਰੀ ਉਮਰ 70 ਦੀ ਹੈ, ਮੈਨੂੰ ਚਪੇੜਾਂ ਵੀ ਮਾਰੀਆਂ ਨੇ, ਮੈਨੂੰ ਸੋਟੇ ਵੀ ਮਾਰੇ ਨੇ, ਲੇਕਿਨ ਨਜ਼ੀਰਾ ਨੇ ਜਾਣ ਵਾਲੀ ਗਲਤੀ ਨਹੀਂ ਕੀਤੀ। ਉਹਨਾਂ ਕਿਹਾ ਮੇਰਾ ਘਰ ਵੀ ਹੈ ਤੇ ਮੈਂ ਮਰਨਾ ਵੀ ਇੱਥੇ ਹੀ ਹੈ, ਮੈਂ ਨਹੀਂ ਜਾਣਾ ਪੇਕਿਆਂ ਤੇ। ਇਹ ਗੱਲ ਗਲਤ ਨਹੀਂ ਹੋ ਜੇ ਤੂੰ ਕੀਤੀ ਹੈ ਤੇ ਬਿਲਕੁਲ ਗੱਲ ਇਸੇ ਤਰ੍ਹਾਂ ਹੀ। ਗੱਲ ਇਸੇ ਤਰ੍ਹਾਂ ਹੀ ਹੈ। ਮੈਂ ਨਾ ਵੀ ਜੇ ਆਖੇ ਤੇ 100 ਵੀ ਖਾ ਲੈਣੇ, ਗੱਲ ਇਸੇ ਤਰ੍ਹਾਂ ਹੀ ਹੈ। ਇਹਦੇ ਉੱਤੇ ਵੱਡੀ ਗੱਲ ਤੇ ਕੋਈ। ਅੰਮਾ ਜੀ ਇਹਨਾਂ ਤੇ ਖੁਸ਼ ਹੋ? बिल्कुल ठीक है। अम्मा री फरमांदियां ने कि मैं अपने खामन ते ना, मेरा मजाजी खुदा है, मैं ऐस उस जान अल्लाह तो बाद इस बंदे ते राजी हाँ। मामा जी राजी हो? बिल्कुल। बड़ा प्यार कीता ना तुहाडे नाल। बड़ा लड़ाइयां तो फिर बाबा जी हो जांदियां ने। ਨਹੀਂ ਉਹ ਜੋ ਵੀ ਹੈ ਫਿਰ ਗੱਲ ਤੇ ਉਹ ਹੁੰਦੀ ਹੈ ਵੀ ਤੈਨੂੰ ਮੈਂ ਆਖਿਆ ਵੀ ਇਹਨੇ ਮੈਂ ਚਪੇੜ ਮਾਰਾ ਤੇ ਇਹਨੇ ਇੱਥੇ ਰਹਿਣਾ। ਕੀ ਹੈ, ਜਾਂ ਚਲੇ ਜਾਏਗੀ ਚਪੇੜ ਖਾ ਕੇ? नहीं जाएगी, ਹੈਂ? नहीं जाएगी। ਔਰਤ ਜਿਹੜੀ ਉਹ ਨਹੀਂ ਹੋ ਜਾਂਦੀ ਤੇ ਜਿਹੜੀਆਂ ਦੌੜ ਜਾਣ ਵਾਲੀਆਂ ਉਹ ਪਹਿਲਾਂ औरतां नहीं हुंदियां, झूठा हुंदियां ਉਹ ने। ਝੂਠਾ ਅੱਗੇ ਹੀ ਆਸਰਾ ਲੱਭਦੀਆਂ ਵੀ ਅਸੀਂ ਜਾਣਾ ਹੈ। वो बहाने लभदे ने, सानू कोई बहाना लभे तो सिੱਤੀ लिखीए। ਅਸੀਂ ਨਿਕਲੀਏ ਉਹ ਹੀ ਉਹ ਲੱਭਦੀਆਂ ਨੇ ਬਹਾਨਾ, ਬਈ ਕੋਈ ਲੱਭੇ ਤੇ ਅਸੀਂ ਐਂ ਜਾਈਏ। ਜਾਈਏ। ਉਹ ਜਾਂਦੀਆਂ ਇਸ ਤੂੰ ਨੇ ਬਹਾਨੇ ਬਣਾਉਂਦੀਆਂ ਨੇ। ਨਹੀਂ ਉਹ ਆਪਣੇ ਮਾਂ-ਬਾਪ ਨੂੰ ਤੰਗ ਕਰਦੀਆਂ ਨੇ, ਉਹ ਆਪਣੇ ਮਾਂ ਨੂੰ ਵੀ ਦੁਖੀ ਕਰਦੀਆਂ ਨੇ, ਆਪਣੇ ਬਾਪ ਨੂੰ ਵੀ ਦੁਖੀ ਕਰਦੀਆਂ ਨੇ, ਆਪਣੇ ਭਾਈਆਂ ਨੂੰ ਵੀ ਦੁਖੀ ਕਰਦੀਆਂ ਨੇ। ਜਿਹੜੀਆਂ ਇੱਜ਼ਤਵੰਦ ਗੈਰਤ ਵਾਲੀਆਂ ਨਾ ਅੰਮਾ ਨਜ਼ੀਰਾਂ ਵਰਗੀਆਂ, ਹਾਂਜੀ, ਉਹ ਲੜਾਈ ਝਗੜੇ ਦੇ ਬਾਵਜੂਦ ਵੀ ਉਹ ਆਪਣੇ ਖਾਮਨ ਦੀ ਗਾਰੀ ਮਰਦੀਆਂ ਨੇ। ਹੋਣਾ ਹੀ ਇਸ ਤਰ੍ਹਾਂ ਚਾਹੀਦਾ, ਭਾਵੇਂ ਕੋਈ ਵੀ ਹੋਵੇ। ਇੱਕ ਗੱਲ ਹੈ, ਇਹ ਤੇ ਗਲਤ ਗੱਲ ਹੈ ਜਿਹੜੇ ਲੋਕੀ ਇਹ ਕੰਮ ਕਰਦੇ ਆ ਨਾ, ਜੋੜ ਕੇ ਪੇਕੇ ਵਰਦੀਆਂ ਤੇ ਰੁੱਸ ਪੈਂਦੀਆਂ, ਇਹ ਬੰਦਿਆਂ ਦਾ ਕੰਮ ਨਹੀਂਗਾ। ਅੱਛਾ ਬਾਬਾ, ਚੌਲਾਂ ਦਾ ਕੰਮ। ਐਸ ਉਮਰ 'ਚ ਵੀ ਤੁਸੀਂ ਇਹ ਗੱਪ ਸ਼ੱਪ ਹੰਸੀ ਮਜ਼ਾਕ? ਉਹ ਜੀ ਹੁਣ ਮੈਂ ਹੁਣ ਜਿਹੜੀ ਨਾ ਅਸਲੀ ਮਜ਼ਾਕ ਉਹ ਕੋਈ ਨਹੀਂ ਕਹਿੰਦੇ। ਅਸੀਂ ਬੈਠੇ ਆ, ਰੋਟੀ ਖਾਂਦੇ ਆ, ਬੈਠ ਕੇ ਆਪਣਾ ਕੰਮ ਕਰਨਾ, ਗੱਲਾਂ ਕਰਨਾ, ਗੁੱਸੇ ਵਾਲ ਨਹੀਂ ਅਸੀਂ ਕਰਦੇ। ਹੁਣ ਗੁੱਸੇ ਨਾਲ ਗੱਲ ਨਹੀਂ ਕਰਦੇ? ਨਹੀਂ, ਗੁੱਸੇ ਨਾਲ ਨਹੀਂ ਹੁਣ ਕਰਦੇ। ਅੱਗੇ ਭਾਵੇਂ ਕਰ ਲਈ, ਹੁਣ ਨਹੀਂ ਕਰਦੇ। ਤੂੰ ਬੱਚੇ ਬੁੱਚੇ ਤੰਗ ਕਰਨ ਤੇ ਫਿਰ ਤੁਸੀਂ ਇਹ ਸ਼ਿਕਾਇਤ ਲਾ ਲੈਂਦੀ, ਜਾਂ ਤੂੰ ਇਹਦੇ ਕੇ ਲਾ ਲੈਂਦਾ ਟੁੱਟ ਪੈਣਾ ਜਿਹੜਾ ਮੈਨੂੰ ਖਰਾਬ ਕਰਦਾ ਪਿਆ? ਨਹੀਂ, ਮੇਰੀ ਗੱਲ ਸੁਣ, ਬੱਚੇ ਮੇਰੇ ਉਹ ਆ। ਅੱਛਾ, ਉਹ ਆਪਣੀ ਪਕਾ ਕੇ ਖਾਂਦੇ ਆ, ਮੈਂ ਆਪਣੀ ਪਕਾ ਕੇ ਖਾਣਾ। ਗੁੱਸੇ ਵਾਲੀ ਗੱਲ ਨਹੀਂ, ਪੁੱਛ ਲਾ। ਅੱਛਾ ਮੇਰੀ ਗੱਲ ਸੁਣ, ਜਿੰਨਾ ਚਿਰ ਮੇਰੀ ਇਹ ਘਰ ਦੀ ਆ ਨਾ ਰੋਟੀ ਪਕਾਉਂਦੀ, ਉਹ ਮੇਰਾ ਮੁੰਡਾ ਮੂੰਹ ਤੇ ਬੈਠਾ ਹੈ, ਉਹਲੇ ਤੇ ਨਹੀਂ ਚੜਦੇ ਨਹੀਂ ਕਰਦੇ। ਨਹੀਂ, ਮੇਰੀ ਇਹ ਸੜੀ ਪਕਾ ਦੇ, ਕੱਚੀ ਪਕਾ ਦੇ, ਮੈਂ ਰੋਟੀ ਖਾਣਾ। ਇੱਕ ਮਿਸਾਲ ਆ, ਮੈਨੂੰ ਆਖੇ ਨਾ ਵੀ ਮੇਰਾ ਮੁੰਡਾ ਵੀ ਮੈਂ ਤੈਨੂੰ ਪਰੌਂਠਾ ਦਿੰਦਾ, ਜਿੰਨਾ ਚਿਰ ਇਹ ਪਕਾਉਂਦੀ ਹੈ ਮੈਂ ਉਹਨੂੰ ਉਹਦਾ ਪਰੌਂਠਾ ਨਹੀਂ ਖਾਣਾ। ਪਿਆਰੇ ਪਾਕਿਸਤਾਨੀਓ, ਬੜੀ ਵੱਡੀ ਬਾਬਾ ਜੀ ਨੇ ਗੱਲ ਕਰਤੀ। ਬਾਬਾ ਜੀ ਕਹਿੰਦੇ ਨੇ, ਅੰਮਾ ਜੀ ਇੱਧਰ ਆਓ। ਚਲੇ ਜੀ, ਕੀ ਹੋਊਗਾ? ਬਾਬਾ ਜੀ ਫਰਮਾ ਰਹੇ ਨੇ ਕਿ ਅਗਰ ਮੇਰਾ ਪੁੱਤਰ ਜਾਂ ਮੇਰੀ ਨੂੰਹ ਮੈਨੂੰ ਪਰੌਂਠਾ ਵੀ ਦੇ ਦੇਵੇ ਨਾ,
ਤੇ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਇਸ ਪਰੌਂਠੇ ਨੂੰ ਬਿਹਤਰ ਹੈ ਕਿ ਮੇਰੀ ਬੀਵੀ ਦੇ ਹੱਥਾਂ ਦੀ ਸੜੀ ਰੋਟੀ ਮੈਂ ਉਹ ਖਾ ਲੈਣੀ, ਮੈਂ ਉਹ ਖਾ ਲੈਣੀ ਤੇ ਮੈਨੂੰ ਉਹ ਵਾਰੇ ਦੀਏ। ਮੈਨੂੰ ਬਾਰੇ ਦੀ ਯਾਦ ਮੈਂ ਆਪਣੀ ਨੂੰਹ ਤੇ ਆਪਣੇ ਪੁੱਤਰ ਦੇ ਬੋਝ ਨਹੀਂ ਪਾਉਣਾ, ਨਹੀਂ ਪਾਉਣਾ। ਨਹੀਂ ਪਾਉਣਾ, ਬਿਲਕੁਲ ਨਹੀਂ। ਪੁੱਛ ਲਓ ਸਾਹਮਣੇ ਅਜੇ ਅੱਲਾਹ ਬਾਬਾ ਤੈਨੂੰ ਸਲਾਮਤ ਰੱਖੇ। ਅੰਮਾ ਨਜ਼ੀਰਾਂ ਤੇ ਬਾਬਾ ਨਜ਼ੀਰ, ਹਾਂਜੀ ਅੱਲਾਹ ਤੁਹਾਡੇ ਹੱਥ ਸਲਾਮਤ ਰੱਖੇ। ਅੱਲਾ ਨੂੰ ਜੋ ਮਨਜ਼ੂਰ। ਤੁਹਾਨੂੰ ਅੱਲਾਹ ਮੁਹਤਾਜੀ ਨਾ ਦੇਵੇ। ਨਾ ਅੱਲਾ ਬਚਾਏ ਤੇ ਚੰਗੀ ਗੱਲ ਹੈ। ਮੈਂ ਤਾਂ ਸਦਕੇ ਤੇ ਕੁਰਬਾਨ ਜਾਵਾਂ, ਤੁਹਾਡੀ ਇੰਨੀ ਮੁਹੱਬਤ ਇੰਨਾ ਪਿਆਰ। ਤੇ ਬਾਬਾ ਜੀ ਪਾਕਿਸਤਾਨ ਬਣਨ ਤੋਂ ਪਹਿਲੇ ਤੁਹਾਡਾ ਕੋਈ ਐ ਸੀ ਹੋਸ਼ ਸੰਭਾਲਾ? ਜਿਹੜਾ ਪਾਕਿਸਤਾਨ ਜਿੱਥੋਂ ਆਇਆ ਨਾ ਮੈਂ, ਅੱਛਾ, ਉਹ ਥਾਂ ਦਾ ਮੈਨੂੰ ਬਿਲਕੁਲ ਸਹੀ ਪਤਾ ਹੀ। ਇੰਡੀਆ ਚੋਂ? ਇੰਡੀਆ 'ਚ। ਲਓ ਬਈ ਮੇਰੇ ਇੰਡੀਆ ਪਾਕਿਸਤਾਨ ਔਰ ਮੇਰੇ ਇੰਡੀਆ ਭਾਰਤ ਦੇ ਰਹਿਣ ਵਾਲਿਓ, ਹਿੰਦੂ ਸਿੱਖ, ਸਤਿ ਸ੍ਰੀ ਅਕਾਲ। ਬੜੀ ਵੱਡੀ ਗੱਲ ਹੋਈ। ਮੈਨੂੰ ਖਿਆਲ ਹੈ ਕਿ ਬਾਬਰ ਆਂਦੇ 80-82 ਸਾਲ ਉਮਰ ਹੈ ਤੇ ਬਾਬਰ ਨੂੰ ਇਲਮ ਹੋਣਾ ਹੈ। ਬਾਬੇ ਕੋਲ ਸੁਣ ਲਵੋ, ਬਾਬੇ ਹੀ ਆਂਦੇ ਨੇ ਕਿ ਮੈਨੂੰ ਉਸ ਥਾਂ ਦਾ ਵੀ ਪਤਾ ਹੈ ਜਿੱਥੋਂ ਅਸੀਂ ਮਾਈਗ੍ਰੇਟ ਹੋ ਕੇ ਜਾਂ ਹਿਜਰਤ ਕਰਕੇ ਪਾਕਿਸਤਾਨ ਆਏ। ਬਾਬਾ ਜੀ ਉਹ ਜਗ੍ਹਾ ਦਾ ਕੀ ਨਾਂ, ਕਿਹੜਾ ਜ਼ਿਲ੍ਹਾ ਸੀ? ਉਹ ਮੇਰੀ ਗੱਲ ਸੁਣ, ਮੈਂ ਵੀ ਤੁਹਾਨੂੰ ਦੱਸਣਾ। ਜ਼ਿਲ੍ਹਾ ਸਾਡਾ ਅੰਮ੍ਰਿਤਸਰ। ਜ਼ਿਲ੍ਹਾ ਅੰਮ੍ਰਿਤਸਰ। ਅੰਮ੍ਰਿਤਸਰ। ਜਿਹੜੀ ਸੜਕ ਰੇਲ ਜਾਂਦੀ ਸੀ ਨਾ, ਰੇਲ ਜਲੰਧਰ ਨੂੰ, ਉਹ ਸਾਡੇ ਪਿੰਡ ਦੇ ਨਾਲੋਂ ਦੀ 2 ਪੈਲੀਆਂ ਅਡਵੀ ਲੰਘਦੀ ਸੀ। ਸ਼ਮਾਲ ਅੰਮ੍ਰਿਤਸਰ ਤੋਂ ਰੇਲਵੇ ਲਾਈਨ ਜਿਹੜੀ ਜਾਂਦੀ ਸੀ ਨਾ ਜਲੰਧਰ ਨੂੰ, ਬਾਬੇ ਕਹਿੰਦੇ ਵੀ ਸਾਡੇ ਪਿੰਡ ਤੋਂ 2 ਪੈਲੀਆਂ ਅਡਵੀ ਸੀ। ਤੁਹਾਡੇ ਪਿੰਡ ਦਾ ਕੀ ਨਾਂ ਹੈ? ਸਾਡੇ ਪਿੰਡ ਦਾ ਨਾਂ ਸੀ ਦੇਵੀਦਾਸਪੁਰਾ। ਦੇਵੀਦਾਸਪੁਰਾ। ਇੱਕ ਪਾਸੇ ਮੇਰੇ ਇੰਡੀਆ ਪਾਕਿਸਤਾਨ ਦੇ ਔਰ ਇੰਗਲੈਂਡ ਦੇ ਸਰਦਾਰ ਬਰਾਦਰੀ, ਸਿੰਘ ਬਰਾਦਰੀ, ਕਿੰਗ ਬਰਾਦਰੀ, ਇਹ ਸੁਣ ਲਓ ਬਾਬਾ ਜੀ। ਬਾਬਾ ਜੀ ਨਜ਼ੀਰ ਅਹਿਮਦ। ਅੱਛਾ, ਉਹ ਦੋਹਰੀ ਰੇਲ ਸੀਗੀ, ਦੋਹਰੀ। ਅੱਛਾ, ਡਬਲ ਟਰੈਕ ਸੀ? ਡਬਲ ਸੀ ਯਕੀਨ। 2 ਟ੍ਰੇਨਾਂ ਚਲਦੀਆਂ ਸਨ, ਉਧਰ ਦੀ ਉਧਰ ਤੇ ਉਧਰ ਦੀ ਉਧਰ। ਉਹ ਰੇਲ ਹੈਗੀ ਜੇ, ਉੱਥੇ ਜਾ ਕੇ ਵੇਖ ਲਓ, ਅਜੇ ਤੱਕ ਹੈਗੀ। ਉਹਦੇ ਲਾਗੇ ਸਟੇਸ਼ਨ ਦੀ ਸਾਡਾ ਲੱਗਦਾ ਜਿਹੜਾ ਸਾਡੇ ਪਿੰਡ ਨੂੰ। ਕੀ ਨਾਂ ਸੀ ਰੇਲਵੇ ਸਟੇਸ਼ਨ ਦਾ? ਰੇਲਵੇ ਸਟੇਸ਼ਨ ਦਾ ਨਾਂ ਸੀ ਗਹਿਰੀ। ਆਂਦੇ ਸੀ ਗਹਿਰੀ, ਗਦਲੀ ਸੀ ਉਹਦਾ ਨਾਂ, ਤੇ ਨਾਂ ਗਹਿਰੀ ਆਂਦੇ ਸੀ ਵੀ ਗਹਿਰੀ ਦਾ ਸਟੇਸ਼ਨ। ਗਹਿਰੀ ਰੇਲਵੇ ਸਟੇਸ਼ਨ ਜਨਾਬ ਬਾਬਾ ਦੇ ਪਿੰਡ ਦਾ ਸੀ। ਇਹ ਮੈਂ ਵੇਖਿਆ ਜੇ, ਵੇਖਿਆ ਪੱਕੀ ਗੱਲ ਹੀ। ਬਾਬੇ ਕਹਿੰਦੇ ਨੇ ਮੈਨੂੰ ਉਸ ਜਗ੍ਹਾ ਦਾ ਜੇ ਯਾਦ ਹੈ, ਉਸ ਪਿੰਡ ਦਾ ਜੇ ਯਾਦ ਹੈ। ਤੇ ਬਾਬਾ ਜੀ ਤੁਸੀਂ ਜਦੋਂ ਹਿਜਰਤ ਕਰਕੇ ਆਏ ਹੋ, ਹਾਂਜੀ, ਜਦੋਂ ਪਾਕਿਸਤਾਨ ਇੰਡੀਆ ਦੀ ਵੰਡ ਹੋਈ ਹੈ, ਆ ਬੜੀਆਂ ਤਕਲੀਫਾਂ ਆਈਆਂ ਹੋਈਆਂ ਨੇ। ਮੈਂ ਨਾ ਜੀ ਇਹ ਗੱਲ ਨਾ ਕਰੋ ਤੁਸੀਂ, ਇਹ ਤੇ ਤਬਾਹੀ ਲਾ ਛੜੀ ਲੋਕਾਂ ਨੇ। ਵੇਖੀ ਹੈ ਜਿਹੜੀ ਬੰਦੇ ਮਾਰੇ, ਬੁੱਢੀਆਂ ਮਾਰੀਆਂ, ਭਜਾ ਮਾਰਿਆ ਲੋਕਾਂ ਨੂੰ ਇਹਨਾਂ ਨੇ। ਓਏ ਹੋਏ ਹੋਏ ਹੋਏ। ਅੱਛਾ, ਫਿਰ ਮੈਂ ਤੈਨੂੰ ਜਿਹੜੀ ਵੇਖੀ ਗੱਲ ਦੱਸਣਾ। ਜਦੋਂ ਇਹ ਇਕੱਠੀ ਹੋਈ ਨਾ ਖਿਲਕਤ, ਅੱਛਾ, ਇੱਕ ਉੱਥੇ ਇਕੱਠੀ ਹੋਈ ਸੀ। ਆਂਦੇ ਸੀ ਮੈਂ ਤਾਂ ਛੋਟਾ ਤੇ ਬੰਦੇ ਦੱਸਦੇ ਸੀ, ਸਾਡਾ ਪਿਓ ਦਾ 300 ਪਿੰਡ ਕੇ ਇਕੱਠਾ ਕੀਤਾ ਸੀ। 300 ਪਿੰਡ ਇੱਕ ਜਗ੍ਹਾ ਤੇ ਇਕੱਠਾ ਕੀਤਾ, ਮੁਸਲਿਆਂ ਦਾ ਜਿਨ੍ਹਾਂ ਨੇ ਪਾਕਿਸਤਾਨ ਆਉਣਾ ਸੀ। ਜਿਨ੍ਹਾਂ ਨੇ ਆਉਣਾ ਸੀਗਾ। ਇਹਨਾਂ ਨੇ ਫਿਰ ਉਹਨਾਂ ਨੇ ਨਾ ਮਿਲਟਰੀ ਆਈ ਹੈ, ਤੇ ਮਿਲਟਰੀ ਨੇ ਫਿਰ ਰਾਹ ਪਾਇਆ ਵੀ ਆਓ ਚਲੋ ਚਲੀਏ, ਇਸ ਰਾਤ ਚਲੀਏ। ਤੋਪਾਂ 2 ਸੀ ਇਹਨਾਂ ਦੇ ਕੋਲ, ਜਿਹੜੀ ਮੈਂ ਵੇਖੀਆਂ ਹੀ ਅੱਖਾਂ ਨਾਲ, ਝੂਠ ਨਹੀਂ ਮਾਰਦਾ। ਇਹ ਫਿਰ ਅੰਮ੍ਰਿਤਸਰ ਵਾਲੀ ਨਹਿਰ ਜਿਹੜੀ ਸੀ ਨਾ ਵੱਡੀ ਜੀ, ਨਹਿਰ ਦੇ ਪਟੜੀ ਆਏ ਬੰਦੇ, ਬੜੀ ਦੂਰ ਤੱਕ ਅੱਗੇ ਚਲੇ ਗਏ ਤੇ ਪਿੱਛੇ ਤੁਰੇ ਆਉਂਦੇ ਸੀਗੇ। ਜਦੋਂ ਅੰਮ੍ਰਿਤਸਰ ਵਾਲਾ ਪੁਲ ਸੀਗਾ ਨਹਿਰ ਦਾ ਇੱਧਰ ਨੂੰ, ਤੇ ਅੱਗੇ ਅੰਮ੍ਰਿਤਸਰ ਦੇ ਸ਼ਹਿਰ ਦੇ ਵਿੱਚ ਹੀ ਸੀਗਾ। ਤੇ ਇਹਨਾਂ ਨੇ ਆਖਿਆ ਸੀਗਾ, ਇਹ ਮੇਰੇ ਪਿਓ ਨੇ ਗੱਲ ਦੱਸੀ ਹੈ, ਵੀ ਮੈਂ ਸੁਣੀ ਨਹੀਂ ਗੀ, ਮੇਰੇ ਪਿਓ ਨੇ ਦੱਸੀ ਹੈ ਵੀ ਇਹਨਾਂ ਨੇ ਆਖਿਆ ਸੀ ਮਿਲਟਰੀ ਵਾਲਿਆਂ ਨੇ ਵੀ ਕਰਫਿਊ ਲਾ ਦਿਓ, ਸਾਨੂੰ ਲੰਘ ਲੈਣ ਦਿਓ। ਤੇ ਇਹਨਾਂ ਨੇ ਆਖਿਆ ਸੀਗਾ ਸਿੱਖਾਂ ਨੇ ਵੀ ਆਹ ਕਰਫਿਊ ਕੋਈ ਨਹੀਂ ਲਾਉਣਾ। ਸਿੱਖਾਂ ਨੇ ਕਿਹਾ ਸੀ ਕਰਫਿਊ ਨਹੀਂ ਲਾਉਣਾ। ਉਹਨਾਂ ਆਖਿਆ ਤੁਹਾਂ ਲਾਉਣਾ, ਉਹਨਾਂ ਆਖਿਆ ਨਹੀਂ। ਉਹਨਾਂ ਨੇ ਇੱਕ ਤੋਪ ਅੰਮ੍ਰਿਤਸਰ ਨੂੰ ਕਰਕੇ ਬੀੜ ਦਿੱਤੀ ਸੀ, ਇੱਕ ਇੱਧਰ ਹੈਗਾ ਸੁਲਤਾਨਵਿੰਡ ਸੀ ਇਸ ਪਾਸੇ, ਅੱਛਾ, ਇੱਕ ਉੱਧਰ ਨੂੰ ਉਹਨਾਂ ਨੇ ਬੀੜ ਦਿੱਤੀ ਸੀ। ਉਹਨਾਂ ਆਖਿਆ ਲੈ ਨਾ ਲੈ ਜੀ, ਇੰਟਰਨੈਟ ਰਹਿ ਗਈ ਤੇ ਆਖਿਓ। ਚੁੱਪ ਕਰਕੇ ਕਰਫਿਊ ਲਾ ਲਿਆ ਸੀ ਉਹਨਾਂ ਨੇ। ਇਹ ਗੱਲ ਮੈਂ ਵੇਖੀ ਗੱਲ। ਮੇਰੇ ਪਿਆਰੇ ਪਾਕਿਸਤਾਨੀਓ, ਬਾਬੇ ਦੇ ਮੂੰਹ ਤੋਂ ਸੁਣ ਲਈਆਂ ਗੱਲਾਂ। ਇਹ ਮੁਲਕ ਬੜੀਆਂ ਮਿਹਨਤਾਂ ਤੇ ਕੁਰਬਾਨੀ ਤੋਂ ਬਾਅਦ ਹਾਸਲ ਹੋਇਆ ਹੈ। ਮੈਂ ਰਿਕੁਐਸਟ ਕਰਨਾ, ਇਨਸਾਨਾਂ ਦੀ ਕਦਰ ਕਰੋ, ਬਜ਼ੁਰਗਾਂ ਦੀ ਕਦਰ ਕਰੋ, ਆਪਣੀ ਧਰਤੀ ਦੀ ਕਦਰ ਕਰੋ, ਔਰ ਇਸ ਮੁਲਕ ਪਾਕਿਸਤਾਨ ਦੀ ਕਦਰ ਕਰੋ। ਜਿੱਥੇ ਤੁਸੀਂ ਆਜ਼ਾਦ ਹੋ, ਆਸਾਨੀਆਂ ਨਾਲ ਰਹਿ ਰਹੇ ਹੋ, ਗਮ ਨਹੀਂ, ਤਕਲੀਫ ਨਹੀਂ, ਤੇ ਇੱਕ ਦੂਏ ਦੇ ਅਸੀਂ ਕੰਮ ਹੀ ਆਉਂਦੇ ਹਾਂ। ਅੰਮਾ ਨਜ਼ੀਰਾਂ, ਤੂੰ ਇੰਜੀ ਵਸਦੀ ਤੇ ਹੱਸਦੀ ਰਵੇਂ, ਤੇ ਤੁਹਾਡਾ ਮੀਆਂ ਬੀਵੀ ਦਾ ਇੰਜੀ ਪਿਆਰ ਰਵੇ। ਮੇਰੇ ਪਿਆਰੇ ਪਾਕਿਸਤਾਨੀਓ, ਵੀਡੀਓ ਨੂੰ ਲਾਈਕ ਵੀ ਕਰਨਾ, ਸਬਸਕ੍ਰਾਈਬ ਵੀ ਕਰਨਾ। ਹੱਸਦੇ ਰਹੋ, ਵਸਦੇ ਰਹੋ। ਪਾਕਿਸਤਾਨ ਜ਼ਿੰਦਾਬਾਦ।